बड़ा जिहड़ा स्वागत सानू इधरली जिहड़ी अपनी फौज है तुहाडी जां इधर सिक्योरिटी अफसर ने उन्होंने बहुत अच्छा स्वागत किया। सत श्री अकाल। वाहिगुरु जी का खालसा वाहिगुरु जी की फतेह। सानू जो मतलब पिछे रिपोर्ट मिली सीगी कि उत्थे बहुत मतलब अच्छा स्वागत करते हैं, बहुत अच्छा मतलब बिहावा करते हैं, वो सही होया। मैं ये सच ही होया। ਅਸੀਂ ਇੱਕੋ ਭਾਈ ਸੀ, ਅੱਜ ਵੱਡੇ ਛੋਟੇ ਭਾਈ ਬਣ ਗਏ ਆ। ਸਾਨੂੰ ਭਾਈਆਂ ਨੂੰ ਮਿਲ ਜਾਣਾ ਚਾਹੀਦਾ, ਰੁੱਸ ਕੇ ਨਹੀਂ ਬੈਠਣਾ ਚਾਹੀਦਾ। ਅਸੀਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਕਿ ਜਿਹੜੇ ਰਸਤੇ ਇਹਨੇ ਟਾਈਟ ਕੀਤੇ ਨੇ, ਚਲੋ ਇੱਕ ਮਤਲਬ ਖੁਸ਼ੀ ਦੀ ਗੱਲ ਇਹ ਹੈ ਕਿ ਜੇ ਇੱਧਰਲੀ ਸਰਕਾਰ ਵੱਲੋਂ ਵੀ ਉੱਧਰਲੀ ਸਰਕਾਰ ਵੱਲੋਂ ਵੀ ਚਲੋ ਸਾਨੂੰ ਆਉਣ ਦਾ ਕਿਸੇ ਚਾਹੇ ਜਥੇ ਨਾਲ ਹੀ ਆਉਣਾ ਪਵੇ ਤਾਂ ਅਸੀਂ ਪਾਕਿਸਤਾਨ ਆ ਸਕਦੇ ਹਾਂ। ਪਰ ਜਿਹੜਾ ਇੱਧਰੋਂ ਮਤਲਬ ਕੋਈ ਲੋਕ ਜਾਣਾ ਚਾਹੁੰਦੇ ਨੇ ਜਾਂ ਉੱਥੇ ਜਾਮਾ ਮਸਜਿਦ ਹੈ ਜਾਂ ਕੋਈ ਵੀ ਜਿੰਨੇ ਸਾਡੇ ਵੀਰਾਂ ਦੇ ਪੈਗੰਬਰ ਨੇ ਉਹ ਧਾਰਮਿਕ ਸਥਾਨ ਨੇ, ਇਹਨਾਂ ਨੂੰ ਕੋਈ ਵੀ ਐਸਾ ਮੌਕਾ ਪ੍ਰਦਾਨ ਹੋਣਾ ਚਾਹੀਦਾ ਹੈ ਕਿ ਇਹ ਵੀ ਜਾ ਕੇ ਉੱਥੇ ਸਾਨੂੰ ਮਿਲਣ, ਸਾਡੇ ਕੋਲੇ ਆਉਣ, ਆਪਣੇ ਧਾਰਮਿਕ ਸਥਾਨ ਦੇਖਣ, ਨਤਮਸਤਕ ਹੋਣ। ਇਹ ਅਸੀਂ ਅਪੀਲ ਕਰਦੇ ਹਾਂ ਜੀ। मैं तुहाडा प्रवणचारक मियाँ आसफ अली ते आ एक नौजवान जिहा सरदार मेरे नाल खड़ा वा। बहुत वधिया लगे जी, पूरा घैंट नज़ारा आ गया इधर, पूरा दिल खुश हो गया जी आके। बहुत तमन्ना सी दिल तो भी, खाए टाइम तो भी इत्थे आइए महाराज दे दर्शन करिए। साडी जन्म भूमि है, नानक देव जी ने खेती कीती है इत्थे ते भी जाके देख के आइए असीं ते बहुत हुण मन च खुशी हो रही है जाके दर्शन करिए इन्हां दे। मेरा नाम शमिंदर सिंह लौंगोवाल। अच्छा, हाँ जी। पहली बार आए? हाँ जी, पहली बार आया जी। कैसा लग रहा है? बहुत अच्छा लग रहा है। अच्छा, बड़ा जिहड़ा स्वागत सानू इधरली जिहड़ी अपनी फौज है तुहाडी जां इधर सिक्योरिटी अफसर ने उन्होंने बहुत अच्छा स्वागत किया और मीडिया भी सानू बहुत प्यार नाल मिल रहा है। अच्छा। और बाकी जिहड़े इत्थे दे लोकलवान लोग ने, जिहड़े भी सेवादार ने, बहुत अच्छे प्यार नाल मिल रहे हैं। सानू जो मतलब पिछे रिपोर्ट मिली सीगी कि उत्थे बहुत मतलब अच्छा स्वागत करते हैं, बहुत अच्छा मतलब बिहावा करते हैं, वो सही होया। मैं ये सच ही होया। ਤੇ ਸਾਨੂੰ ਐਂ ਸੀ ਵੀ ਸ਼ਾਇਦ ਕਿਤੇ ਉਹ ਨੇ, ਪਰ ਜਿਹੜੇ ਲੋਕਾਂ ਨੇ ਜਾ ਕੇ ਦੇਖਿਆ ਉਹਨਾਂ ਨੇ ਸੱਚੀ ਦੱਸਿਆ ਕਿ ਠੀਕ ਹੈ। ਪਰ ਇੱਕ ਅਸੀਂ ਇਹ ਆਪਦੇ ਵੱਲੋਂ ਮਤਲਬ ਦੋਨਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਦੋਨਾਂ ਸਰਕਾਰਾਂ ਆਪਣੇ ਜਿਹੜੇ ਇਹਨਾਂ ਗੱਲਾਂ ਨੂੰ ਛੱਡ ਕੇ, ਵੈਰ ਵਿਰੋਧ ਨੂੰ ਛੱਡ ਕੇ ਜੇਕਰ ਇਹ ਦੋਸਤੀ ਕਰ ਲੈਣ, ਮਤਲਬ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਜਿੰਨੀ ਗਰੀਬੀ ਹੈ ਇਹ ਸ਼ਾਇਦ ਸਾਡੀ ਗਰੀਬੀ ਚੱਕੇ, ਜਿਹੜਾ ਸਾਡੇ ਤੇ ਮਤਲਬ ਸਾਡੀ ਪੈਸਿਆਂ ਬਰੂਦਾਂ ਦੇ ਉੱਤੇ ਖਰਚਾ ਕੀਤਾ ਜਾ ਰਿਹਾ, ਇਹਨੂੰ ਖਤਮ ਕਰਕੇ ਸਾਡੀ ਗਰੀਬ ਜਨਤਾ ਤੇ ਖਰਚ ਕੀਤਾ ਜਾਵੇ ਤਾਂ ਸਾਡੀ ਕਾਇਆ ਕਲਪ ਹੋ ਸਕਦੀ ਹੈ, ਸਾਡੀ ਗਰੀਬੀ ਚੱਕੀ ਜਾ ਸਕਦੀ ਹੈ। ਅਸੀਂ ਇੱਕੋ ਭਾਈ ਸੀ, ਅੱਜ ਵੱਡੇ ਛੋਟੇ ਭਾਈ ਬਣ ਗਏ ਆ। ਸਾਨੂੰ ਭਾਈਆਂ ਨੂੰ ਮਿਲ ਜਾਣਾ ਚਾਹੀਦਾ, ਰੁੱਸ ਕੇ ਨਹੀਂ ਬੈਠਣਾ ਚਾਹੀਦਾ। ਅਸੀਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਕਿ ਜਿਹੜੇ ਰਸਤੇ ਇਹਨੇ ਟਾਈਟ ਕੀਤੇ ਨੇ, ਚਲੋ ਇੱਕ ਮਤਲਬ ਖੁਸ਼ੀ ਦੀ ਗੱਲ ਇਹ ਹੈ ਕਿ ਜੇ ਇੱਧਰਲੀ ਸਰਕਾਰ ਵੱਲੋਂ ਵੀ ਉੱਧਰਲੀ ਸਰਕਾਰ ਵੱਲੋਂ ਵੀ ਚਲੋ ਸਾਨੂੰ ਆਉਣ ਦਾ ਕਿਸੇ ਚਾਹੇ ਜਥੇ ਨਾਲ ਹੀ ਆਉਣਾ ਪਵੇ ਤਾਂ ਅਸੀਂ ਪਾਕਿਸਤਾਨ ਆ ਸਕਦੇ ਹਾਂ। ਪਰ ਜਿਹੜਾ ਇੱਧਰੋਂ ਮਤਲਬ ਕੋਈ ਲੋਕ ਜਾਣਾ ਚਾਹੁੰਦੇ ਨੇ ਜਾਂ ਉੱਥੇ ਜਾਮਾ ਮਸਜਿਦ ਹੈ ਜਾਂ ਕੋਈ ਵੀ ਜਿੰਨੇ ਸਾਡੇ ਵੀਰਾਂ ਦੇ ਪੈਗੰਬਰ ਨੇ ਉਹ ਧਾਰਮਿਕ ਸਥਾਨ ਨੇ, ਇਹਨਾਂ ਨੂੰ ਕੋਈ ਵੀ ਐਸਾ ਮੌਕਾ ਪ੍ਰਦਾਨ ਹੋਣਾ ਚਾਹੀਦਾ ਹੈ ਕਿ ਇਹ ਵੀ ਜਾ ਕੇ ਉੱਥੇ ਸਾਨੂੰ ਮਿਲਣ, ਸਾਡੇ ਕੋਲੇ ਆਉਣ, ਆਪਣੇ ਧਾਰਮਿਕ ਸਥਾਨ ਦੇਖਣ, ਨਤਮਸਤਕ ਹੋਣ। ਇਹ ਅਸੀਂ ਅਪੀਲ ਕਰਦੇ ਹਾਂ ਜੀ। ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ, ਮੌਕਾ ਮਿਲਣਾ ਚਾਹੀਦਾ ਵਾ। ਅਸੀਂ ਆਪ ਨਹੀਂ ਜਾ ਸਕਦੇ, ਅਸੀਂ ਵੀ ਜ਼ਾਹਿਰੀ ਗੱਲ ਆ, ਸਾਡਾ ਜਲੰਧਰ ਆ, ਅਸੀਂ ਨਹੀਂ ਜਾ ਸਕੇ ਅੱਜ ਤਾਈਂ, ਕਈ ਨਸਲਾਂ ਹੋ ਗਈਆਂ। ਇਹ ਗੱਲ ਠੀਕ, ਆਉਣ ਜਾਣਾ ਸੌਖਾ ਵਾਲਾ ਹੋਣਾ ਚਾਹੀਦਾ। ਹਾਂ, ਬਿਲਕੁਲ ਸੌਖਾ ਹੋਣਾ ਚਾਹੀਦਾ। ਇਸ ਤਰ੍ਹਾਂ ਦਾ ਹੈ ਕਿ ਬਹੁਤ ਸਾਰਾ ਤਾਂ ਜੇਕਰ ਇਹ ਸਾਡਾ ਥੋੜ੍ਹਾ ਜਿਹਾ ਇਹਨੂੰ ਲੂਜ਼ ਕਰ ਦੇਣਾ ਤਾਂ ਸਾਡਾ ਵਪਾਰ ਵੀ ਦੋਨਾਂ ਦੇਸ਼ਾਂ ਦਾ ਇਕੱਠਾ ਹੋ ਸਕਦਾ ਹੈ ਤੇ ਸਾਡਾ ਜਿਹੜਾ ਉਧਰੋਂ ਬਹੁਤ ਸਾਰਾ ਸਮਾਨ ਐਸਾ ਤਾਂ ਕਈ ਸਾਡੇ ਕੋਲੇ ਖਾਣ ਪੀਣ ਦੀਆਂ ਸਬਜ਼ੀਆਂ ਰੁੜ ਜਾਂਦੀਆਂ ਨੇ, ਇੱਧਰ ਲੋਕੀ ਤਰਸਦੇ ਨੇ ਤਾਂ ਕਿ ਅਸੀਂ ਉਹਦਾ ਰਾਈ ਸਾਡਾ ਕਿਸਾਨ ਆਵੇ ਆ ਕੇ ਇੱਧਰ ਸਬਜ਼ੀ ਵੇਚ ਦੇ, ਕੋਈ ਚੀਜ਼ ਵੇਚ ਦੇ ਤਾਂ ਕਿ ਲੋਕਾਂ ਦੀ ਵੀ ਕੋਈ ਅੱਛੀ ਮਤਲਬ ਖਾਣ ਪੀਣ ਹੋ ਸਕਦਾ ਹੈ। ਜਿਹੜੀ ਕਿ ਇੰਨੀ ਮਹਿੰਗਾਈ ਹੈ ਤੇ ਸ਼ਾਇਦ ਮਹਿੰਗਾਈ ਘੱਟ ਸਕਦੀ ਹੈ। ਨਹੀਂ, ਬਿਲਕੁਲ ਜਦੋਂ ਚੀਜ਼ਾਂ ਦੀ ਜਿਹਦੀ ਇੱਧਰ ਕਮੀ ਹੋਵੇ ਉਸ ਟਾਈਮ ਉੱਧਰ ਚਲੀ ਜਾਵੇ, ਉੱਧਰ ਕਮੀ ਹੋਵੇ ਇੱਧਰ ਆ ਜਾਵੇ, ਇੱਕ ਠੀਕ ਹੋ ਸਕਦਾ। ਚਲੋ ਫਿਰ ਗੱਲ ਕਰਦੇ ਹਾਂ, ਤੁਹਾਡੇ ਨਾਲ ਮਿਲਦੇ ਹਾਂ।